ਸ਼੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ਬੀਤੇ ਦਿਨੀ ਜਲਾਵਤਨੀ ਦੌਰਾਨ ਅਕਾਲ ਚਲਾਣਾ ਕਰ ਗਏ ਭਾਈ ਲਖਵੀਰ ਸਿੰਘ ਰੋਡੇ ਨਿਮਿਤ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਤੋਂ ਬਾਅਦ ਗੁਰੂ ਘਰ ਦੇ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਕੀਤਾ। ਇਸ ਤੋਂ ਬਾਅਦ ਭਾਈ ਰੋਡੇ ਨਿਮਿਤ ਅਰਦਾਸ ਕੀਤੀ ਗਈ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ, ਦਲ ਖਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ ਤੇ ਭਾਈ ਪਰਮਜੀਤ ਸਿੰਘ ਟਾਂਡਾ, ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਰਣਜੀਤ ਸਿੰਘ ਦਮਦਮੀ ਟਕਸਾਲ ਸਮੇਤ ਅਨੇਕ ਸ਼ਖਸੀਅਤਾਂ ਤੇ ਸੰਗਤਾਂ ਨੇ ਹਾਜ਼ਰੀ ਭਰੀ। ਜ਼ਿਕਰਯੋਗ ਹੈ ਕਿ ਭਾਈ ਲਖਵੀਰ ਸਿੰਘ ਰੋਡੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਆਗੂ ਸਨ ਤੇ 1980ਵਿਆਂ ਦੇ ਖਾੜਕੂ ਸੰਘਰਸ਼ ਦੇ ਸਮੇਂ ਤੋਂ ਪਾਕਿਸਤਾਨ ਵਿੱਚ ਜਲਾਵਤਨੀ ਦੌਰਾਨ ਰੁਪੋਸ ਸਨ। ਇਸੇ ਦੌਰਾਨ ਉਹ ਬੀਤੇ ਦਿਨੀ ਦਿਲ ਦੀ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ। ਜਲਾਵਤਨ ਜੁਝਾਰੂ ਯੋਧੇ ਸਾਤੋਂ ਵਿਛੜ ਗਏ ਨੇ, ਇਸ ਸੰਸਾਰ ਤੋਂ ਚਲੇ ਗਏ ਨੇ। ਆਪਣੀਆਂ ਯਾਦਾਂ, ਆਪਣੀਆਂ ਕਾਲਨਾਵਾਂ ਸਾਡੇ ਲਈ ਪ੍ਰੇਰਨਾ ਸਰੋਤ ਛੱਡ ਗਏ ਨੇ। ਲੰਮੇ ਅਰਸੇ ਤੋਂ ਭਾਈ ਲਖਬੀਰ ਸਿੰਘ ਜੀ ਮੈਦਾਨੇ ਜੰਗ ਦੇ ਵਿੱਚ ਸਰਗਰਮ ਸੀ। ਉਹਨਾਂ ਦੀਆਂ ਸੇਵਾਵਾਂ ਜਿੱਥੇ ਪੰਥ ਨੇ ਹਮੇਸ਼ਾ ਸਿਰ ਮੱਥੇ ਤੇ ਪ੍ਰਵਾਨ ਕੀਤੀਆਂ, ਉਹ ਇਕੱਲੀ ਸਿੱਖ ਸੰਘਰਸ਼ ਦੀ ਸੇਵਾਵਾਂ ਦੇ ਨਾਲ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਰਹਿੰਦਿਆਂ ਹੋਇਆਂ ਗੁਰਧਾਮਾਂ ਦੀ ਵੀ ਬਹੁਤ ਸੇਵਾ ਕੀਤੀ। ਸਾਨੂੰ ਵੀ ਉਹਨਾਂ ਨੂੰ ਮਿਲਣ ਦਾ ਬਹੁਤ ਵਾਰ ਮੌਕਾ ਮਿਲਿਆ ਪਾਕਿਸਤਾਨ ਦੇ ਵਿੱਚ ਸੰਘਰਸ਼ ਦੌਰਾਨ। ਇੱਕ ਗੱਲ ਮੈਂ ਦੱਸਣਾ ਚਾਹਾਂਗਾ ਕਿ ਉਹਨਾਂ ਦੀ ਉਸ ਮੌਕੇ ਦੇ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸੀ ਨਵਾਜ਼ ਸ਼ਰੀਫ, ਉਹਨਾਂ ਨਾਲ ਬਹੁਤ ਨਿੱਜ ਦਾ ਪਿਆਰ ਪੈ ਗਿਆ, ਸਾਂਝ ਪੈ ਗਈ ਔਰ ਉਹਨਾਂ ਨੇ ਮੀਆਂ ਸਾਹਿਬ ਦੀਆਂ ਸੇਵਾਵਾਂ ਲੈ ਕੇ ਉੱਥੋਂ ਦੇ ਗੁਰਧਾਮਾਂ ਦੀ ਸੇਵਾ ਕੀਤੀ। ਔਰ 1999 ਦੇ ਵਿੱਚ ਜਿਹੜੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ, ਉਸ ਕਮੇਟੀ ਨੂੰ ਬਣਾਉਣ ਦੇ ਵਿੱਚ ਵੀ ਭਾਈ ਲਖਬੀਰ ਸਿੰਘ ਹੋਣਾ ਦੀ ਇੱਕ ਅਹਿਮ ਭੂਮਿਕਾ ਸੀ। ਜਿੱਥੇ ਹੋਰ ਬਹੁਤ ਸਾਰੇ ਉੱਥੇ ਜਲਾਵਤਨ ਯੋਧਿਆਂ ਨੇ ਇਹ ਸਾਰਿਆਂ ਦੇ ਵਿੱਚ ਭੂਮਿਕਾ ਨਿਭਾਈ, ਉਹਨਾਂ ਨੇ ਵੀ ਆਪਣੀਆਂ ਭੂਮਿਕਾ ਨਿਭਾਈਆਂ ਨੇ। ਟਰਮੇ ਵਾਲੇ ਸੀਗੇ, ਭਾਈ ਸਾਹਿਬ ਨੇ ਜਿਵੇਂ ਦੱਸਿਆ ਕਿ ਸਾਰਿਆਂ ਨਾਲ ਪ੍ਰੇਮ ਪਿਆਰ ਸੀ, ਟਰਮੇ ਵਾਲੇ ਸੀ, ਇਰਾਦਾ ਦ੍ਰਿੜ ਸੀ। ਇਸੇ ਕਰਕੇ ਇੰਨਾ ਲੰਮਾ ਸਮਾਂ ਉਹ ਸੰਘਰਸ਼ ਦੇ ਵਿੱਚ ਬਿਤਾ ਗਏ। ਉਹਨਾਂ ਨੇ ਸੰਘਰਸ਼ ਦੇ ਅੱਜ ਵੀ ਉਹ ਸਰਗਰਮ ਸੀ। ਹਿੰਦੁਸਤਾਨ ਦੀਆਂ ਅਖਬਾਰਾਂ ਦੱਸਦੀਆਂ ਨੇ ਕਿ ਹੁਣ ਤੱਕ ਉਹ ਸਰਗਰਮ ਸੀਗੇ। ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਉਹ ਇਸ ਵੇਲੇ ਪ੍ਰੈਜ਼ੀਡੈਂਟ ਸੀਗੇ ਔਰ ਆਪਣੀ ISYF ਦੇ ਰਾਹੀਂ ਉਹਨਾਂ ਨੇ ਸੇਵਾਵਾਂ ਕੀਤੀਆਂ, ਦੂਜੀਆਂ ਜਥੇਬੰਦੀਆਂ ਨਾਲ ਪ੍ਰੇਮ ਰੱਖਿਆ ਔਰ ਆਪਣੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਜਾਰੀ ਰੱਖੀਆਂ। ਦੇਖੋ, ਹਿੰਦੁਸਤਾਨ ਦੀਆਂ ਸਰਕਾਰਾਂ ਐਂਡ ਤੱਕ ਉਹਨਾਂ ਦੀ ਡੈਥ ਤੋਂ, ਜਿਸ ਦਿਨ ਉਹਨਾਂ ਦੀ 2 ਦਸੰਬਰ ਨੂੰ ਡੈਥ ਹੁੰਦੀ ਹੈ, ਉਸ ਤੋਂ ਅਗਲੇ ਦਿਨ ਤੱਕ ਹਿੰਦੁਸਤਾਨ ਦੀਆਂ ਸਰਕਾਰਾਂ ਤੇ ਉਹਨਾਂ ਦੀਆਂ ਅਖਬਾਰਾਂ ਉਹਨਾਂ ਦੀ ਕਿਰਦਾਰਕੁਸ਼ੀ ਕਰਦੀਆਂ ਰਹੀਆਂ ਨੇ, ਉਹਨਾਂ ਬਾਰੇ ਨੈਗੇਟਿਵ ਲਿਖਦੀਆਂ ਰਹੀਆਂ ਨੇ। ਮੈਂ ਇਹ ਦੱਸਣਾ ਚਾਹਾਂਗਾ ਕਿ ਸਰਕਾਰਾਂ ਦੇ ਇਹ ਪੈਂਤੜੇ ਹੁੰਦੇ ਨੇ ਕਿ ਜਿਹੜਾ ਵੀ ਯੋਧਾ ਆਪਣੀ ਕੌਮ ਦੇ ਲਈ ਕੰਮ ਕਰਦਾ ਹੈ, ਜਿਹਦਾ ਇੱਕ ਮਾਣ ਸਨਮਾਨ ਆਪਣੀ ਕੌਮ ਦੇ ਵਿੱਚ ਬਣ ਜਾਂਦਾ ਹੈ, ਪਹਿਲੀ ਗੱਲ ਹੈ ਕਿ ਉਹਨੂੰ ਆਈਸੋਲੇਟ ਕਰਨ ਲਈ ਉਹਨੂੰ ਬਦਨਾਮ ਕੀਤਾ ਜਾਂਦਾ ਹੈ, ਉਹਨੂੰ ਡੀਫੇਮ ਕੀਤਾ ਜਾਂਦਾ ਹੈ ਔਰ ਇੱਥੋਂ ਤੱਕ ਡੀਫੇਮ ਕੀਤਾ ਜਾਂਦਾ ਹੈ ਕਿ ਲੋਕ ਉਹਦੀ ਰਿਸਪੈਕਟ ਕਰਨਾ ਬੰਦ ਕਰ ਦੇਣ। ਪਰ ਸਾਡੀ ਕੌਮ ਦੇ ਇਹ ਯੋਧੇ ਜਿਹੜੇ ਨੇ ਜਲਾਵਤਨ, ਹੋਰ ਵੀ ਜਿਹੜੇ ਨੇ, ਇਹ ਸਾਡੀ ਕੌਮ ਦੇ ਅੱਖਾਂ ਦੇ ਤਾਰੇ ਨੇ। ਹਿੰਦੁਸਤਾਨ ਦੇ ਇਹ ਜਿਹੜਾ ਪ੍ਰੋਪੇਗੈਂਡਾ ਹੈ, ਇਹਦਾ ਕੌਮ ਦੇ ਉੱਤੇ ਤੇ ਕੌਮ ਦੇ ਨੌਜਵਾਨਾਂ ਦੇ ਉੱਤੇ ਕੋਈ ਅਸਰ ਨਹੀਂ ਹੈ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਪ੍ਰੋਪੇਗੈਂਡੇ ਤੋਂ ਬਚਿਆ ਜਾਣਾ ਚਾਹੀਦਾ ਹੈ, ਕਿਉਂਕਿ ਯੋਧਿਆਂ ਨੂੰ, ਜਲਾਵਤਨ ਜੁਝਾਰੂਆਂ ਨੂੰ ਡੀਫੇਮ ਕਰਨਾ, ਆਈਸੋਲੇਟ ਕਰਨਾ, ਉਹਨਾਂ ਨੂੰ ਕਿਲ ਕਰਨਾ, ਹਰ ਹਕੂਮਤ ਦੇ 3 ਸਟੈਪਸ ਹੁੰਦੇ ਨੇ, 3 ਕਦਮ ਹੁੰਦੇ ਨੇ। ਬਦਨਾਮ ਕਰੋ, ਆਈਸੋਲੇਟ ਕਰੋ ਤੇ ਫਿਰ ਕਿਲ ਕਰੋ, ਖਤਮ ਕਰੋ ਉਹਨੂੰ। ਔਰ ਇਹ ਤਿੰਨੇ ਕੰਮ ਹਿੰਦੁਸਤਾਨ ਸਰਕਾਰ ਸਾਡੇ ਯੋਧਿਆਂ ਲਈ, ਖਾਲਿਸਤਾਨ ਯੋਧਿਆਂ ਲਈ, ਜੁਝਾਰੂਆਂ ਲਈ ਕਰ ਰਹੀ ਹੈ। ਜਿਹਨੂੰ ਬਦਨਾਮ ਕਰਨਾ ਚਾਹੁੰਦੀ ਉਹਨੂੰ ਬਦਨਾਮ ਕਰ ਰਹੀ ਹੈ, ਜਿਹਨੂੰ ਆਈਸੋਲੇਟ ਕਰਨਾ ਚਾਹੁੰਦੀ ਹੈ ਆਪਣੀ ਕੌਮ ਤੋਂ ਉਹਨਾਂ ਨੂੰ ਆਈਸੋਲੇਟ ਵੀ ਕਰ ਰਹੀ ਹੈ ਤੇ ਜਿਹੜੇ ਉਹਨਾਂ ਦੇ ਟਾਰਗੇਟ ਦੇ ਵਿੱਚ ਹੱਥੀ ਚੜ੍ਹਦੇ ਨੇ ਉਹਨਾਂ ਨੂੰ ਕਿਲ ਵੀ ਕਰ ਰਹੀ ਹੈ। ਸੋ ਇਹ ਸਾਰੇ ਤਰੀਕੇ ਹਿੰਦੁਸਤਾਨ ਵਰਤ ਰਹੀ ਹੈ। ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਸਾਨੂੰ ਅਲਰਟ ਹੋਣ ਦੀ ਲੋੜ ਹੈ ਔਰ ਆਪਣੇ ਜੁਝਾਰੂਆਂ ਦਾ ਸਤਿਕਾਰ ਕਾਇਮ ਰੱਖਣ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।